ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਹੈ ਚਾਨਣਾ। ਸੋ ਨਾਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮਿੰਟੂ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕਰਦੇ ਚੱਲੀਏ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕੀਆਣਾ ਲਾ ਫਰਮ ਇਮੀਗ੍ਰੇਸ਼ਨ। ਜੇਕਰ ਤੁਸੀਂ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਤਾਂ ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ। ਜੇਕਰ ਅੱਜ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੀ, 2 ਦਿਨਾਂ ਦਾ ਇਹ ਦੱਸਿਆ ਜਾ ਰਿਹਾ ਹੈ ਤੇ ਅੱਜ ਪਹਿਲੇ ਦਿਨ ਦਾ ਇਜਲਾਸ ਤਾਂ ਖਾਸਾ ਚਰਚਾ ਦਾ ਵਿਸ਼ਾ ਹੈ। ਕਹਿੰਦੇ ਕੀਰਤੀਮਾਨ ਹੀ ਸਥਾਪਿਤ ਕਰ ਦਿੱਤਾ। ਐਡਾ ਲੰਬਾ ਇਜਲਾਸ ਸੱਦ ਲਿਆ ਜੀ, ਅੱਜ ਟਾਈਮ ਲਾ ਲਿਆ ਖਾਸਾ। ਆਹੋ ਤਾਂ ਹੀ ਤੇ ਲੋਕ ਕਹਿੰਦੇ ਵੀ ਕੱਲ ਦਾ ਦਿਨ ਹੁਣ ਆਰਾਮ ਕਰ ਲਓ। 2 ਦਿਨ ਦਾ ਇਜਲਾਸ ਆ। ਅੱਜ ਕਾਮ ਉਹਦਾ ਨਾ, ਮੇਰਾ ਕਾਮ ਬੋਲਤਾ ਹੈ ਵੀ ਅੱਜ ਤੁਹਾਡਾ ਕਾਮ ਬੋਲ ਗਿਆ ਤੇ ਕੱਲ ਨੂੰ ਥੱਕੇ ਹੋਗੇ। ਜਿੱਦਾਂ ਮਾਨ ਸਾਹਿਬ ਕੱਲ ਤੁਹਾਨੂੰ ਪਤਾ ਹੀ ਆ ਸ਼ਾਮੀ ਕਿੰਨੇ ਥੱਕੇ ਸੀਗੇ। ਤੁਸੀਂ ਵੇਖਿਆ ਹੋਣਾ ਪੱਗ ਦਾ ਲੜ ਵੀ ਸੰਭਾਲਿਆ ਨਾ ਗਿਆ। ਤੇ ਉਹ ਅੱਜ ਹਾਊਸ ਦੇ ਵਿੱਚ ਮੇਰੇ ਖਿਆਲ ਦੇ ਨਾਲ ਆ ਹੀ ਨਹੀਂ ਸੀ ਸਕਦੇ ਵੇਲੇ ਨਾਲ ਜੀ। ਅੱਜ ਵਿਰੋਧੀ ਧਿਰ ਦੇ ਇੱਕ ਆਗੂ ਨੇ ਵੀ ਇਹ ਸਟੇਟਮੈਂਟ ਦਿੱਤੀ ਆ ਨਾ ਕਿ ਦਾ ਕਾਰਨ ਇਹੀ ਰਿਹਾ। ਤੇ ਫਿਰ ਤੁਸੀਂ ਨੋਟ ਕਰੋ ਕਿ ਉਹਨਾਂ ਦੀ ਪੀਸੀਬੀ ਬਾਅਦ ਦੁਪਹਿਰ ਹੁੰਦੀ ਆ। ਤਾਂ ਗੱਲ ਇਹ ਆ ਕਿ ਇਹ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ 70 ਸਾਲ ਮੈਂ ਤੇ ਕਹਿੰਦਾ ਹੈ ਕਿ ਇਹ ਜਿਹੜੇ ਕੀਰਤੀਮਾਨ ਬਣਾ ਰਹੇ ਨੇ, ਰਿਕਾਰਡ ਬਣਾ ਰਹੇ ਨੇ, ਸ਼੍ਰੀਮਾਨ ਜੋ ਕੀਰਤੀਮਾਨ ਬਣਾ ਰਹੇ ਨੇ, ਇਹ ਨਹੀਂ ਕਿ ਟੁੱਟਦੇ। ਇਹ ਨਹੀਂ ਹੁਣ ਟੁੱਟਦੇ, ਭੁੱਲ ਹੀ ਜਾਓ। ਇਹਨਾਂ ਨੂੰ ਤੋੜਨ ਵਾਸਤੇ ਤੇ ਕੋਈ ਇਹ ਹੁਣ ਦਿੱਲੀ ਤੋਂ ਆਏਗਾ, ਕੋਈ ਬੰਬੇ ਗੁਹਾਟੀ ਤੋਂ ਹੀ ਆਏਗਾ। ਇਹ ਨਾ ਟੁੱਟਦੇ ਹੋਏ। ਗੱਲ ਆ ਸਾਹਿਬ ਕਿ 2 ਦਿਨ ਦਾ 2 ਰੋਜ਼ਾ ਵਿਸ਼ੇਸ਼ ਇਜਲਾਸ ਹੈ। ਪਹਿਲਾ ਦਿਨ 11 ਮਿੰਟ ਤੇ 42 ਸਕਿੰਟ ਚੱਲਿਆ। ਵਾਹ ਜੀ ਵਾਹ। ਕਰ ਲੋ ਘਿਓ ਨੂੰ ਭਾਂਡਾ, ਆਖੇ ਪੁਣ ਕੇ ਆਏਗਾ, ਛਣ ਕੇ ਆਏਗਾ। ਆਉਣਾ ਕੀ ਹੁਣ ਗੱਲ ਇਹ ਹੈ ਕਿ ਕੁਲਤਾਰ ਸੰਧਵਾ ਇਸ ਵੇਲੇ ਸਪੀਕਰ ਨੇ। ਸੰਧਵਾ ਸਾਹਿਬ ਖੁਦ ਮੰਗ ਕਰਿਆ ਕਰਦੇ ਸਨ, ਆਪੋਜੀਸ਼ਨ ਚ ਹੁੰਦੇ ਆ, ਕਿ ਭਾਈ 40 ਬੈਠਕਾਂ ਹੋਣੀਆਂ ਚਾਹੀਦੀਆਂ ਨੇ ਸਾਲ ਦੇ ਵਿੱਚ ਇਜਲਾਸ ਦੀਆਂ, ਫਲਾਣ ਫਲਾਣ ਫਲਾਣ। ਸਰ ਕਿੰਨੀਆਂ ਹੋ ਰਹੀਆਂ? ਅੱਜ ਅਕਾਲੀਆਂ ਨੇ ਕਿਹਾ ਕਿ 2 ਕਰੋੜ ਦਾ ਘਾਟਾ ਹੋਇਆ ਇੱਕ ਦਿਨ ਚ। 2 ਕਰੋੜ ਰੁਪਏ ਦੇ ਵਿੱਚ ਪਾਣੀ ਪਾਇਆ। ਅੱਛਾ ਸ਼ਰਧਾਂਜਲੀ ਦੇਣੀ ਆ, ਸ਼ਰਧਾਂਜਲੀ ਤੇ 5-10 ਮਿੰਟ ਦਾ ਕੰਮ ਆ ਜੀ। ਤੇ ਸ਼ਰਧਾਂਜਲੀ ਤੇ ਫਿਰ ਕੱਲ ਦੇ ਕੇ ਸਦਨ ਸ਼ੁਰੂ ਕੀਤਾ ਜਾ ਸਕਦਾ ਸੀ, 2 ਕਰੋੜ ਬਚਾ ਲੈਂਦੇ ਜੀ। ਮਤਲਬ ਕਿ ਕਿਸੇ ਵੀ ਗੱਲ ਤੇ ਖੜਦੇ ਨਹੀਂ ਯਾਰ। ਇਹਨਾਂ ਦਾ ਤਾਂ ਹਾਲ ਇਹ ਆ, ਜੇ ਬੋਲਦੇ ਆ ਤੇ ਇਹਨਾਂ ਦੇ ਬੰਦੇ ਉੱਥੇ ਬਲਤੇਜ ਪੰਨੂ ਹੋਰਾਂ ਨੂੰ ਮੈਂਸ਼ਨ ਕਰਕੇ ਸਾਡੇ ਵਰਗਿਆਂ ਬਾਰੇ ਕਹਿੰਦੇ ਆ ਕਿ ਇਹ ਬੋਲਦੇ ਬੜਾ ਨੇ, ਫਲਾਂ ਫਲਾਂ ਫਲਾਂ, ਇਹ ਨਿੱਜੀ ਬੋਲਦੇ। ਖੁਰੇ ਕੀ ਨਿੱਜੀ ਬੋਲਦੇ ਆ? ਗੱਲ ਕਰਨੀ ਹੈ ਸਿੱਧਾ ਫੋਨ ਕਰ ਲਓ। ਜੀ। ਉਹ ਗੱਲ ਇਹ ਆ ਕਿ ਭਾਈ ਇਹ ਹਾਲਤ ਹੋ ਗਈ ਆ ਕਿ ਸਰਕਾਰ ਆਪਦੇ ਤੋਂ ਨਹੀਂ ਚੱਲ ਰਹੀ। ਮਤਲਬ ਉੱਠਿਆ ਆਪ ਤੋਂ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦਾ। 2 ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦੀ ਕੀ ਲੋੜ ਸੀ? ਜੇ ਇੱਕ ਦਿਨ ਮੁਲਤਵੀ ਕਰਨਾ ਸੀ ਪੂਰੇ ਦਾ ਪੂਰਾ, ਤਾਂ ਸਵੇਰੇ ਕਰੋ ਸ਼ਰਧਾਂਜਲੀ ਤੇ ਫਿਰ ਉਸ ਤੋਂ ਬਾਅਦ ਲੱਗ ਪਾਓ। ਐਵੇਂ ਮਿੰਟੂ ਜੀ ਏਦਾਂ ਦੀ ਤਾਂ ਨਹੀਂ ਕੋਈ ਘੁਣਤਰ ਵੀ ਇੱਕ ਦਿਨ ਲਈ ਸੱਦ ਹੀ ਨਹੀਂ ਸਕਦੇ ਤੁਸੀਂ, ਜਾਂ ਕੋਈ ਇਹਨਾਂ ਨੇ ਏਦਾਂ ਦਾ ਗੁਰਮੰਤਰ ਲੱਭ ਲਿਆ? ਨਹੀਂ, ਵਿਸ਼ੇਸ਼ ਇਜਲਾਸ ਜਦੋਂ ਦਾ ਮਰਜ਼ੀ ਸੱਦ ਲਓ। ਇੱਕ ਦਿਨ ਦਾ ਇੱਕ ਦਿਨ ਵਾਲਾ ਕੋਈ ਨਹੀਂ ਹੈ, ਕੋਈ ਚੱਕਰ ਨਹੀਂ ਹੈਗਾ ਜੀ, ਕੋਈ ਚੱਕਰ ਹੀ ਨਹੀਂ ਹੈਗਾ ਏਦਾਂ ਦਾ। ਤਾਂ ਗੱਲ ਇਹ ਆ ਕਿ ਇਹ ਹੁਣ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੱਕ ਸਾਡੇ ਸਾਹਮਣੇ ਸੰਕਟ ਪੈਦਾ ਹੋ ਗਿਆ ਹੈ ਕਿ ਅਸੀਂ ਇਸ ਨੂੰ
ਸਰਕਾਰ ਚੁਣੀ ਹੋਈ ਸਰਕਾਰ ਦੇ ਵਜੋਂ ਦੇਖਦੇ ਆ, ਸਨਮਾਨ ਕਰਦੇ ਆ ਕਿ ਇਹ ਕੰਮ ਸਰਕਾਰਾਂ ਵਾਲੇ ਕਰ ਰਹੇ ਨੇ। ਅੱਛਾ, ਹੁਣ ਅੱਜ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਬਈ ਇਹਨਾਂ ਨੇ ਅੱਗੇ ਵੀ ਕਈ ਮੌਕਿਆਂ ਤੇ ਇਦਾਂ ਹੀ ਕੀਤਾ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸ਼ਾਇਦ ਇਜਲਾਸ ਅੱਧ ਵਿੱਚ ਹੀ ਖਤਮ ਕਰ ਦਿੱਤਾ ਸੀ ਇਹਨਾਂ ਨੇ, ਜੀ ਜੀ, ਸ਼ਾਇਦ ਪਿਛਲੇ ਦੀ ਉਹ ਗੱਲ ਹੈ। ਤੋਂ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ, ਮੈਂ ਬਹੁਤ ਪਰੇਸ਼ਾਨ ਹਾਂ ਇਹਨਾਂ ਚੀਜ਼ਾਂ ਤੋਂ ਕਿ ਭਾਈ 2 ਰੋਜ਼ਾ ਇਜਲਾਸ ਸੱਦਿਆ ਸੀ, ਭਰਪੂਰ ਗੱਲਬਾਤ ਕਰੋ। ਹਾਂ, ਜੇ ਟਾਈਮ ਵੱਧਦਾ ਹੈ ਤਾਂ ਤੁਸੀਂ ਉਹਦੇ 'ਚ ਹੋਰ ਏਜੰਡਾ ਲੈ ਆਓ, ਬਹਿਸ ਕਰਾ ਲਓ, ਤੇ ਜੇ ਮੰਨ ਲਓ ਟਾਈਮ ਘਟਦਾ ਹੈ ਉਹਨੂੰ ਐਕਸਟੈਂਡ ਕਰ ਲਓ, ਤੁਹਾਨੂੰ ਕੋਈ ਰੋਕ ਰਿਹਾ? ਕਿਉਂਕਿ ਬੜੇ ਕੁਝ ਅਹਿਮ ਮੁੱਦੇ ਹੈਗੇ ਨੇ ਆਪਣੇ ਕੋਲ, ਲਾਅ ਐਂਡ ਆਰਡਰ ਦਾ, ਇਕਨੋਮੀ ਦਾ, ਬੇਰੁਜ਼ਗਾਰੀ ਦਾ, ਯੂਥ ਦਾ, ਡਰੱਗ ਦਾ, ਲੈਂਡ ਪੂਲਿੰਗ ਦਾ। ਮਤਲਬ ਕਿ ਇਹਨਾਂ ਮੁੱਦਿਆਂ ਤੇ ਸਾਰਥਕ ਚਰਚਾ ਹੋ ਜਾਂਦੀ ਤੇ ਬਿਹਤਰ ਸੀ, ਪਰ ਕੁੱਲ ਮਿਲਾ ਕੇ ਕਹਿ ਲਓ ਕਿ ਨਿਰਾਸ਼ਾ ਹੀ ਨਿਰਾਸ਼ਾ ਹੈ। ਕੋਈ ਚੱਜ ਸਵਾਦ ਦਾ ਕੰਮ ਨਹੀਂ। ਇਹ ਕਾਂਗਰਸੀਆਂ ਦਾ ਵੀ ਅੱਜ ਹੁਣ ਮੈਂ ਦੇਖਿਆ ਰੌਲਾ ਇਹ ਵੀ ਬੜਾ ਪਾਉਂਦੇ ਨੇ। ਤੁਹਾਨੂੰ ਯਾਦ ਹੋਣਾ ਅਮਰਿੰਦਰ ਸਿੰਘ ਵੇਲੇ ਕੀ ਹੋਇਆ ਕਿ ਪਹਿਲੇ 3 ਕੇ 4 ਸਾਲਾਂ ਦਾ ਉਹਨਾਂ ਦਾ ਰਿਕਾਰਡ ਰਿਹਾ ਕਿ 1 ਸਾਲ ਦੇ ਵਿੱਚ ਸਿਰਫ 14 ਬੈਠਕਾਂ, ਜਦ ਕਿ 60 ਤੇ 70ਵੇਂ ਦਹਾਕੇ ਦੇ ਵਿੱਚ ਇਹ ਹੀ ਬੈਠਕਾਂ ਆਪਣੇ ਇਸੇ ਹਾਊਸ ਦੇ ਵਿੱਚ ਜੇ ਤੁਸੀਂ ਵੇਖੋਗੇ 40 ਐਵਰੇਜ ਹੋ ਜਾਂਦੀਆਂ ਸਨ, 40 ਤੋਂ 60 ਦੇ ਦਰਮਿਆਨ। ਸੋ ਬਹੁਤ ਮਾਯੂਸ ਕਰਨ ਵਾਲਾ ਪ੍ਰਦਰਸ਼ਨ ਹੋਇਆ ਹੈ। ਅਸਲ ਕੰਮ ਤਾਂ ਐਮਐਲਏ ਜਿਹੜੇ ਬਣਦੇ ਨੇ ਪੰਜਾਬ ਦੇ, ਉਹਨਾਂ ਦਾ ਇਹੀ ਹੈ ਕਿ ਉਹਨਾਂ ਨੇ ਵਿਧਾਨ ਸਭਾ 'ਚ ਬੈਠ ਕੇ ਆਪਣੇ ਆਪਣੇ ਹਲਕੇ ਦੀ ਗੱਲ ਕਰਨੀ ਹੈ, ਪੰਜਾਬ ਦੀ ਬਿਹਤਰੀ ਦੇ ਲਈ ਜੋ ਕੁਝ ਤਿਆਰ ਹੋ ਰਿਹਾ ਹੈ, ਨੀਤੀਆਂ ਬਣਾਉਣੀਆਂ ਨੇ, ਉਸ ਤੇ ਕੰਮ ਕਰਨਾ ਹੈ, ਉਸ ਤੇ ਗੱਲ ਕਰਨੀ ਹੈ, ਉਸ 'ਚ ਗਲਤ ਕੀ ਹੈ, ਸਹੀ ਕੀ ਹੈ। ਪਰ ਉੱਥੇ ਹੀ ਜੇਕਰ ਤੁਸੀਂ ਹਾਜ਼ਰੀ ਨਹੀਂ ਲਾਉਂਗੇ ਜਾਂ ਫਿਰ ਉਹਨੂੰ ਖੋਲੂਗੇ ਹੀ ਨਹੀਂ, ਜਿਹੜਾ ਤੁਸੀਂ ਲੋਕਤੰਤਰ ਦਾ ਇੱਕ ਮੰਦਰ ਕਹਿੰਦੇ ਹੋ, ਤਾਂ ਫਿਰ ਜਾਊਗਾ ਕੌਣ ਉੱਥੇ? ਭਾਈ ਤੁਸੀਂ ਗੱਲਾਂ ਤਾਂ ਕਰਦੇ ਹੋ ਕਿ ਅਸੀਂ ਸਭ ਤੋਂ ਵਿਲੱਖਣ ਕੰਮ ਕਰਨੇ ਨੇ, ਜਿੱਦਾਂ ਤੁਸੀਂ ਵੀ ਕਹਿੰਦੇ ਹੁੰਦੇ ਹੋ 76 ਸਾਲ 76 ਸਾਲ, ਇਹ 76 ਸਾਲਾਂ 'ਚ ਹਰੇਕ ਕੰਮ। ਜੀ ਜੀ, ਹਾਂਜੀ ਗੁਰਪ੍ਰੀਤ ਜੀ, ਤੁਹਾਡੀ ਗੱਲ ਬਿਲਕੁਲ ਵਾਜਬ ਹੈ। ਪਹਿਲੀ ਗੱਲ, ਹਲਕੇ 'ਚ ਵਿਧਾਇਕ ਰਹਿੰਦਾ ਕਿਹੜਾ? ਉਹਦੀ ਆਰਜ਼ੀ ਰਹਿائش ਹਲਕੇ 'ਚ ਹੋਊਗੀ, ਉਹਦੀ ਪੱਕੀ ਰਹਿائش ਤੇ ਚੰਡੀਗੜ੍ਹ। ਜੀ ਜੀ। ਤੇ ਦੂਜੀ ਗੱਲ ਕਿ ਸਰ ਹਾਜ਼ਰੀ ਤਾਂ ਲਾ ਜਾਂਦੇ ਨੇ, ਸਗੋਂ ਉਹਨਾਂ ਨੂੰ ਤਾਂ ਵਧੀਆ। ਇੱਕ ਵਾਰੀ ਪਾਣੀ ਦੇ ਬਿੱਲ ਤੇ, ਪਾਣੀ ਦੇ ਮੁੱਦੇ ਤੇ ਤੁਹਾਨੂੰ ਪਤਾ ਇਹਨਾਂ ਨੇ ਸ਼ਾਇਦ ਪ੍ਰਸਤਾਵ ਲਿਆਂਦਾ ਸੀ ਤੇ 31 ਕੇ 32 ਐਮਐਲਏ ਜਿਹੜੇ ਆ ਉਹਨਾਂ ਦੇ ਗੈਰ ਹਾਜ਼ਰ ਸੀਗੇ ਹਾਊਸ ਦੇ ਵਿੱਚੋਂ, ਜਿਹਦੇ 'ਚ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਸੀ। ਕਿਉਂਕਿ ਹਾਜ਼ਰੀ ਲਾ ਕੇ ਤੇ ਦਿਹਾੜੀ ਤਾਂ ਪੱਕੀ ਕਰ ਲਈ ਜੀ। ਹਾਜ਼ਰੀ ਲਾ ਜਾਂਦੇ ਨੇ, ਪਰ ਇਹਨਾਂ ਨੂੰ ਉੱਥੇ ਬਹਿਣਾ ਬਹੁਤ ਔਖਾ ਹੈ। ਜੀ ਜੀ, ਹਾਜ਼ਰੀ ਲੱਗ ਗਈ, ਪੱਤੇ ਪਹੁੰਚ ਜਾਣੇ ਨੇ, ਉਹਨਾਂ ਨੂੰ ਕੰਮ ਕੀ ਕਰਨ ਦੀ ਲੋੜ ਹੈ। ਸੋ ਇਹਨਾਂ ਦੀ ਜੇ ਤੁਸੀਂ ਦੇਖੋਗੇ, ਮੇਰੇ ਖਿਆਲ ਦੇ ਨਾਲ ਕੋਈ ਐਮਐਲਏ ਹੋਏਗਾ ਜਿਹਦੀ ਹਲਕੇ ਦੇ ਵਿੱਚ ਹਾਜ਼ਰੀ ਚੰਡੀਗੜ੍ਹ ਦੇ ਬਜਾਏ ਜ਼ਿਆਦਾ ਹੋਏਗੀ, ਕਿਉਂਕਿ ਇਹਨਾਂ ਦੇ ਬੱਚੇ, ਕੰਮਕਾਰ, ਸਭ ਕੁਝ ਉੱਥੇ ਆ। ਕੁਝ ਪੋਲੀਟੀਸ਼ੀਅਨ ਤੇ ਐਸੇ ਆ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰ ਉੱਥੇ ਬਿਠਾਏ ਹੋਏ ਨੇ, ਜੇ ਉਹਨਾਂ ਦੀ ਰਿਹਾਇਸ਼ ਆਸੇ ਪਾਸੇ ਆ, ਕਿ ਚੰਡੀਗੜ੍ਹ ਵਾਲਾ ਕੰਮ ਵੀ, ਕਿਉਂਕਿ ਹੈਡਕੁਆਟਰ ਤੇ ਚੰਡੀਗੜ੍ਹ ਹੀ ਨੇ ਮਹਿਕਮਿਆਂ ਦੇ, ਤਾਂ ਉੱਥੋਂ ਲੁਪਰੀ ਲਾ ਲੈਂਦੇ ਨੇ। ਸੋ ਇਸ ਕਰਕੇ ਇਹ ਬੜਾ ਬੁਨਿਆਦੀ ਮਸਲਾ ਬਣ ਗਿਆ ਹੈ ਕਿ ਐਮਐਲਏ ਜਿਹੜੇ ਆ ਉਹ ਜ਼ਿਆਦਾਤਰ, ਜੇ ਕਹਿ ਲਈਏ ਕਿ ਇੱਕ ਕੰਫਰਟ ਜ਼ੋਨ ਜਿਸ ਨੂੰ ਆਪਾਂ ਬੋਲਦੇ ਆ, ਜਿੱਥੇ ਦੁਨੀਆ ਦੀ ਸਭ ਤੋਂ ਜ਼ਿਆਦਾ ਵਸੋਂ ਰਹਿੰਦੀ ਹੈ, ਕਿ ਉਹ ਕੰਫਰਟ ਜ਼ੋਨ 'ਚ ਹੀ ਰਹਿਣਾ ਕਿ ਜਗ੍ਹਾ। ਜੀ ਜੀ, ਇਹ ਕੰਫਰਟ ਜ਼ੋਨ ਤੋੜਨਾ ਪਊਗਾ। ਕਹਿੰਦੇ ਨੇ ਜਿਹੜਾ ਬੰਦਾ ਜ਼ਿਆਦਾ ਕੰਫਰਟ ਜ਼ੋਨ 'ਚ ਰਹਿੰਦਾ ਹੈ ਫਿਰ ਉਹ ਬਸ ਉੱਥੇ ਤੱਕ ਹੀ ਰਹਿ ਜਾਂਦਾ। ਤੇ ਅੱਗੇ ਚੱਲੀਏ ਤਾਂ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਕੱਲ ਨੂੰ ਹੁਣ ਕਹਿੰਦੇ ਵੀ ਬੇਅਦਬੀਆਂ ਤੇ ਕਾਨੂੰਨ ਆਊਗਾ, ਪਰ ਇਹ ਪਿਛਲਿਆਂ ਨਾਲੋਂ ਕਿਵੇਂ ਵੱਖਰਾ ਹੋਊਗਾ? ਕਹਿੰਦੇ ਨੇ ਉਧਰ ਕੈਪਟਨ ਸਾਹਿਬ ਨੇ ਵੀ ਇਹ ਕੋਸ਼ਿਸ਼ ਕੀਤੀ ਸੀ ਪਰ ਵਿਅਰਥ ਗਈ। ਉਸ ਤੋਂ ਪਹਿਲਾਂ ਵੀ ਸ਼ਾਇਦ ਇੱਕ ਵਾਰੀ ਕੋਸ਼ਿਸ਼ ਹੋਈ ਸੀ, ਤੁਸੀਂ ਜ਼ਿਆਦਾ ਦੱਸ ਸਕਦੇ ਹੋ। ਪਰ ਇਸ ਕੋਸ਼ਿਸ਼ 'ਚ ਕੀ ਵੱਖਰਾ ਹੋਊਗਾ? ਕੀ ਲੱਗਦਾ ਤੁਹਾਨੂੰ ਕਿ ਇਹ ਮਾਰਕਾ ਕੋਈ ਮਾਰ ਸਕਦੇ ਨੇ? ਕੀ ਜਿਹੜੀ ਇਸ ਦੇ ਪਿੱਛੇ ਆਪਾਂ ਨੂੰ ਨਜ਼ਰ ਆਉਂਦੀ ਸਿਆਸਤ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਾਂਦੇ ਚੋਰ ਦੀ ਤੜਾਗੀ ਵਾਲਾ ਕੰਮ ਹੁਣ ਕਰਨਾ ਚਾਹੁੰਦੇ ਨੇ, ਕਿ ਹੁਣ ਸਮਾਂ ਜਿਸ ਤਰੀਕੇ ਨਾਲ ਘਟ ਰਹਿੰਦਾ ਜਾ ਰਿਹਾ ਹੈ, ਆਪਾਂ ਪੰਜਾਬ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਇਕੱਠੇ ਕਰ ਸਕੀਏ? ਕਿਉਂਕਿ ਆਪਾਂ ਕੋਈ ਕੰਮ ਤਾਂ, ਕੋਈ ਟਿੱਪਣੀ ਖਾਸ ਤੌਰ ਦੇ ਉੱਪਰ ਚੰਗੀ ਕੀਤੀ ਤਾਂ ਹੈ ਨਹੀਂ ਜੋ 4 ਸਾਲ ਹੋ ਗਏ। ਜੀ ਦੇਖੋ ਗੁਰਪ੍ਰੀਤ ਜੀ, ਗੱਲ ਇਹ ਆ ਜੀ ਕਿ ਬੇਅਦਬੀ ਦਾ ਜਿੱਥੋਂ ਤੱਕ ਮਸਲਾ ਹੈ, ਮੈਂ ਹਮੇਸ਼ਾ ਇਸ ਗੱਲ ਦਾ ਸਵਾਗਤ ਕਰਾਂਗਾ ਕਿ ਇਹਦੀ ਰੋਕਥਾਮ ਹੋਣੀ ਚਾਹੀਦੀ ਹੈ, ਇਹ ਹੋਵੇ ਹੀ ਨਾ।
ਜੀ ਫਿਰ ਜੀ। ਮੈਂ ਇਸ ਹੱਕ ਦੇ ਵਿੱਚ ਵੀ ਹਾਂ ਕਿ ਜੇ ਕੋਈ ਕਰਦਾ ਹੈ, ਡਜ਼ਨਟ ਮੈਟਰ ਹਿੰਦੂ ਧਰਮ, ਸਿੱਖ ਧਰਮ ਜਾਂ ਮੁਸਲਿਮ ਧਰਮ, ਈਸਾਈ ਧਰਮ, ਬੌਧ, ਜੈਨ, ਕਿਸੇ ਵੀ ਧਾਰਮਿਕ ਅਸਥਾਨ ਦੇ ਵਿੱਚ ਜਾਂ ਪਵਿੱਤਰ ਗ੍ਰੰਥਾਂ ਦੀ ਕੋਈ ਬੇਅਦਬੀ ਕਰਦਾ ਹੈ, ਤੇ ਜੇ ਉਹ ਕਰ ਬੈਂਦਾ ਹੈ ਜਾਂ ਕਰ ਦਿੰਦਾ ਹੈ ਤਾਂ ਉਸ ਤੇ ਸਖਤ ਕਾਨੂੰਨ ਹੋਣਾ ਚਾਹੀਦਾ। ਮੈਂ ਤੁਹਾਨੂੰ ਧਾਰਾਵਾਂ ਪੜ੍ਹ ਕੇ ਦੱਸ ਚੁੱਕਾ 298, 99 ਤੇ 300 ਕਿ ਇਹ ਬੜੀਆਂ ਲਾਈਟ ਨੇ ਬੀਐਨਐਸ ਦੇ ਵਿੱਚ। ਹੁਣ ਮਾਨ ਸਾਹਿਬ ਨੇ ਅੱਜ ਤੁਹਾਨੂੰ ਪਤਾ ਹੀ ਆ, ਇਹਨਾਂ ਨੇ ਐਲਾਨ ਕਰ ਦਿੱਤਾ ਹੈ, ਤੇ ਇਹ ਮੈਂ ਤਾਂ ਹੀ ਕਿਹਾ ਕਿ ਕੈਬਨਿਟ ਦੀ ਮੀਟਿੰਗ ਸੀ ਇਹਨਾਂ ਦੀ। ਫਿਰ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਸੰਬੋਧਨ ਕੀਤਾ। ਸੀਐਮ ਸਾਹਿਬ ਨੇ ਦੱਸਿਆ ਕਿ ਕੱਲ ਨੂੰ ਬੇਅਦਬੀ ਤੇ ਬਈ ਕਾਨੂੰਨ ਆਏਗਾ। ਠੀਕ ਹੈ ਜੀ। ਤਾਂ ਗੱਲ ਇਹ ਆ ਕਿ ਫਿਰ ਔਰਤਾਂ ਬਾਰੇ ਕਿਹਾ ਕਿ ਜਿਹੜੀਆਂ ਬੀਬੀਆਂ ਸਰਪੰਚ ਨੇ ਉਹਨਾਂ ਨੂੰ ਨੰਦੇੜ ਸਾਹਿਬ ਯਾਨੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਵਾਸਤੇ ਲਿਜਾਵਾਂਗੇ। ਠੀਕ ਹੈ ਜੀ। ਤਾਂ ਸੀਆਈਐਸਐਫ ਤੇ ਕਿਹਾ ਕਿ ਅਸੀਂ ਉਹ ਜੋ ਕੰਸੈਂਟ ਦਿੱਤਾ ਸੀਗਾ ਉਸ ਨੂੰ ਰੱਦ ਕਰਾਂਗੇ। ਤਾਂ ਗੱਲ ਇਹ ਆ ਕਿ ਬੇਅਦਬੀਆਂ ਦਾ ਮਾਮਲਾ ਹੀ ਮੁੱਖ ਤੌਰ ਤੇ ਇਹਦੇ ਵਿੱਚ ਉਭਾਰਿਆ ਗਿਆ। ਉਹਦਾ ਕਾਰਨ ਕਿ ਇਨਸਾਫ ਬੇਅਦਬੀਆਂ ਦਾ ਲੋਕਾਂ ਨੇ ਮੰਗਣਾ ਸੀ, ਹਿਸਾਬ ਮੰਗਣਾ ਸੀ। ਇਹ ਹੁਣ ਵਿੱਚ ਵਿਚਾਲੜਾ ਰਸਤਾ ਕੱਢ ਲੈਣਗੇ ਕਿ ਭਾਈ ਅਸੀਂ ਇਹਦੇ ਤੇ ਇੱਕ ਸਖਤ ਕਾਨੂੰਨ ਬਣਾ ਦਿੱਤਾ ਹੈ। ਦੂਜੀ ਗੱਲ ਉਹ ਗੁਰਪ੍ਰੀਤ ਜੀ ਇਹ ਆ ਕਿ 3.5 ਸਾਲ ਬਾਅਦ ਯਾਦ ਕਿਉਂ ਆਈ। ਹੁਣ ਤੀਜੀ ਗੱਲ ਕਿ ਕਾਨੂੰਨ ਲਿਆਉਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ, ਮੈਂ ਇਸ ਦੀ ਮੁਖਾਲਫਤ ਨਹੀਂ ਕਰਾਂਗਾ, ਮੈਂ ਇਸ ਦੇ ਹੱਕ ਦੇ ਵਿੱਚ ਆ ਜਦੋਂ ਤੱਕ ਇਹ ਕਾਨੂੰਨ ਕਿਸੇ ਕਮੀ ਪੇਸ਼ੀ ਦਾ ਮੈਨੂੰ ਸ਼ਿਕਾਰ ਨਹੀਂ ਲੱਗਦਾ। ਪਰ ਮੇਰਾ ਕੰਸਰਨ ਇਹ ਹੈ ਕਿ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਸਿੱਖ ਧਰਮ ਨਾਲ ਜੁੜੀਆਂ ਬੇਅਦਬੀਆਂ ਹੋਈਆਂ ਨੇ, ਤੇ ਮਾਨ ਸਰਕਾਰ ਦੇ ਵਿੱਚ ਵੀ ਹੁਣ ਤੱਕ ਜੇ ਤੁਸੀਂ ਦੇਖੋਗੇ ਇੱਕ ਅੰਦਾਜ਼ਾ ਹੈ ਮੋਟੇ ਤੌਰ ਤੇ ਕਿ 250-300 ਬੇਅਦਬੀ ਦਾ ਕੇਸ ਜਿਹੜਾ ਰਜਿਸਟਰਡ ਹੋਇਆ ਜੀ। ਸੋ ਮੇਰਾ ਮੰਨਣਾ ਇਹ ਆ ਕਿ ਭਾਈ ਅੱਜ ਜੇ ਇਹ ਕਾਨੂੰਨ ਲਿਆਉਣ ਜਾ ਰਹੇ ਆ ਤਾਂ ਸਾਨੂੰ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ, ਪਰੰਤੂ ਉਸ ਤੋਂ ਪਹਿਲਾਂ ਚੰਗਾ ਹੁੰਦਾ ਕਿ ਸਿੱਖ ਜਥੇਬੰਦੀਆਂ ਅਤੇ ਇਸ ਤੋਂ ਇਲਾਵਾ ਦੂਸਰੇ ਜਿਹੜੇ ਧਰਮਾਂ ਦੇ ਆਗੂ ਆ ਜੀ, ਉਹਨਾਂ ਨੂੰ ਵੀ ਕਿਸੇ ਟੇਬਲ ਤੇ ਸੱਦ ਲਿਆ ਜਾਂਦਾ, ਉਹਨਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਂਦਾ ਕਿ ਕਾਨੂੰਨ ਕਿਵੇਂ ਬਣਾਇਆ ਜਾ ਸਕਦਾ, ਉਹਦੇ ਚ ਕੀ ਕੁਝ ਸ਼ਾਮਲ ਕਰਨਾ ਚਾਹੀਦਾ ਹੈ। ਔਰ ਦੂਜੀ ਗੱਲ ਕਿ ਬਈ ਇਸ ਤੋਂ ਇਲਾਵਾ ਸਰਕਾਰ ਕੀ ਕਰ ਸਕਦੀ, ਤਾਂ ਮੇਰੇ ਖਿਆਲ ਦੇ ਨਾਲ ਉਹ ਵੀ ਮਹੱਤਵਪੂਰਨ ਹੁੰਦਾ। ਚਲੋ ਕੱਲ ਦੀ ਗੱਲ ਆ ਵੀ ਮਤਲਬ ਕਿ ਦਿਨ ਤੇ ਕੁਝ ਰਹਿ ਨਹੀਂ ਗਏ, ਹੁਣ ਗੋਡੇ ਨਹੀਂ ਰਹਿ ਗਏ ਇਹਦੇ ਵਿੱਚ। ਕੱਲ ਨੂੰ ਕੁਝ ਘੰਟਿਆਂ ਬਾਅਦ ਪਤਾ ਲੱਗ ਜੂ ਕਿਸ ਤਰ੍ਹਾਂ ਦਾ ਕਾਨੂੰਨ ਆਉਂਦਾ। ਪਰ ਮੇਰਾ ਇੱਕ ਕਹਿ ਲਓ ਕਿ ਮਸ਼ਵਰਾ ਮਾਤਰ ਜਾਂ ਮੇਰੀ ਇੱਕ ਸੋਚ ਮਾਤਰ ਹੈ ਕਿ ਜੇ ਪਹਿਲਾਂ ਧਾਰਮਿਕ ਆਗੂਆਂ ਨੂੰ ਵੀ ਬੁਲਾ ਲਿਆ ਜਾਂਦਾ, ਉਹਨਾਂ ਦਾ ਮਸ਼ਵਰਾ ਲੈ ਲਿਆ ਜਾਂਦਾ, ਤੇ ਸ਼ਾਇਦ ਇਹ ਹੋਰ ਵੀ ਬਿਹਤਰ ਹੋ ਸਕਦਾ ਸੀ। ਜੀ, ਇਸੇ ਦੇ ਨਾਲ ਜੇਕਰ ਇੱਕ ਚੀਜ਼ ਹੋਰ ਚੈੱਕ ਕਰ ਲਈ ਜਾਂਦੀ ਮਿੰਟੂ ਜੀ, ਤੁਸੀਂ ਦੱਸ ਸਕਦੇ ਹੋ ਕਿ ਪਹਿਲਾਂ ਦਾ ਕਨਵਿਕਸ਼ਨ ਰੇਟ ਕਿੰਨਾ ਕੁ ਹੈ, ਜੋ ਜਿਹੜੀਆਂ ਸਜ਼ਾਵਾਂ ਪਹਿਲਾਂ ਨੇ ਕਿ ਉਹਨਾਂ ਦੇ ਵਿੱਚ ਤੁਸੀਂ ਕਿਸੇ ਨੂੰ ਜ਼ਿੰਮੇਵਾਰੀ ਤੈਅ ਕਰ ਰਹੇ ਹੋ, ਜਿਹੜੇ ਵੀ ਉਹ ਕਰ ਰਹੇ ਨੇ ਜਿਨ੍ਹਾਂ ਨੇ ਕੀਤੀਆਂ ਨੇ, ਕਿ ਉਹਨਾਂ ਨੂੰ ਸਜ਼ਾਵਾਂ ਤੱਕ ਪਹੁੰਚਾ ਸਕੇ ਹੋ। ਕਈ ਵਾਰ ਤਾਂ ਇਹ ਹੁੰਦਾ ਵੀ ਚਾਰਜ ਸ਼ੀਟ ਨਹੀਂ ਦਾਖਲ ਹੋਈ ਜਾਂ ਕਿ ਕਈ ਤਰ੍ਹਾਂ ਦੀਆਂ ਦਿੱਕਤਾਂ ਰਹਿ ਜਾਂਦੀਆਂ ਨੇ। ਕੀ ਕੋਈ ਹੈ ਜੀ ਇਹੋ ਜਿਹਾ ਆંકੜਾ ਜਿਸ 'ਚ ਪਤਾ ਲੱਗਦਾ ਹੋਵੇ ਕਿ ਪਹਿਲਾਂ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ, ਪਹਿਲੀਆਂ ਸਰਕਾਰਾਂ ਵੀ ਵਿੱਚ ਹੀ ਲੈ ਲਈਏ? ਨਹੀਂ, ਦੇਖੋ ਉਹਦੇ ਵਿੱਚ 295 ਇਹ ਹੀ ਮੋਸਟਲੀ ਲੱਗਦੀ ਆ ਜਿਹੜੀ ਕਿ ਕਹਿ ਲਓ ਬੇਲੇਬਲ ਵੀ ਆ, ਤੇ ਸੈਕੰਡ ਉਹਦੀ ਕਨਵਿਕਸ਼ਨ ਮੈਕਸਿਮਮ 2 ਸਾਲ ਆ। ਤੇ 2 ਸਾਲ ਦਾ ਮਤਲਬ ਇਹ ਹੁੰਦਾ ਹੈ ਕਿ ਸ਼ਾਇਦ ਮਲਕੇ ਦਾ ਬੇਅਦਬੀ ਦਾ ਮਾਮਲਾ ਕਿ ਜਿਹਦੇ ਵਿੱਚ ਇੱਕ ਫੌਜੀ ਦੀ ਗਵਾਹੀ ਸੀ, ਬੜੀ ਦੂਰ ਤੱਕ ਗਿਆ ਮਾਮਲਾ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਉਹ ਫੌਜੀ ਡਟਿਆ ਰਿਹਾ, ਜਦ ਉਹ ਗਵਾਹੀ ਦੇ ਕੇ ਮਤਲਬ ਕਿ ਕੇਸ ਨੂੰ ਕਨਵਿਕਸ਼ਨ ਤੱਕ ਲੈ ਗਿਆ, ਤਾਂ ਹਿਸਾਬ ਲਾ ਲਓ ਕਿ ਉਹ ਪਿੰਡ ਬਾਅਦ ਚ ਪਹੁੰਚਿਆ ਸੀ ਜਿਹੜੇ ਉਸ ਕੇਸ ਦੇ ਵਿੱਚ ਸਜ਼ਾ ਯਾਫਤਾ ਸਨ, ਪ੍ਰੇਮੀ, ਉਹ ਪਿੰਡ ਪਹਿਲਾਂ ਆ ਗਿਆ ਸੀ ਜੀ। ਯਾਨੀ 2 ਸਾਲ ਦੀ ਮੈਕਸਿਮਮ ਕਨਵਿਕਸ਼ਨ ਹੈ ਉਹਦੇ ਚ, ਤੇ 2 ਸਾਲ ਦੀ ਸਜ਼ਾ ਜਿਹੜੀ ਹੁੰਦੀ ਆ ਉਹ ਹੇਠਲੀ ਅਦਾਲਤ ਸੁਣਾਉਂਦੀ ਆ, ਤਾਂ ਉਹਦੇ ਵਿੱਚ ਜ਼ਮਾਨਤ ਫਿਰ ਹੋ ਜਾਂਦੀ ਹੈ। ਹਾਲਾਂਕਿ ਅੱਗੇ ਜਾ ਕੇ ਜੇ ਸੈਸ਼ਨ ਕੋਰਟ ਚੋਂ ਰਹਿ ਜਾਂਦਾ ਕੇਸ
ਤੇ ਹਾਈ ਕੋਰਟ ਚੋਂ ਤਾਂ ਹੋ ਸਕਦਾ ਕਿ 6 ਮਹੀਨੇ ਸਾਲ ਗਾਂ ਕੱਟਣਾ ਪਵੇ, ਅਦਰਵਾਈਜ਼ ਜੀ ਉਹਦੇ ਚ ਕੁਝ ਨਹੀਂ ਹੁੰਦਾ। ਹੁਣ ਆਪਾਂ ਹੂੰ, ਦੇਖਾਂਗੇ ਕੇਸ ਤਾਂ ਕੋਈ ਜ਼ਿਆਦਾ ਸਜ਼ਾ ਤੱਕ ਨਹੀਂ ਗਏ, ਕੈਪਟਨ ਜੀ ਸਰਕਾਰ ਨੂੰ ਲੈ ਲਈਏ ਜਾਂ ਵਿੱਚ 3.5 ਸਾਲ ਦਾ ਇਹ ਵਕਫਾ ਲੈ ਲਈਏ ਤਾਂ ਲਾ ਜੀ ਲਓ, ਮੇਰਾ ਇੱਕ ਮੋਟਾ ਅੰਦਾਜ਼ਾ ਹੈ, ਤੁਸੀਂ ਰਫਲੀ ਪੁੱਛਿਆ ਜੀ ਤਾਂ ਤੁਸੀਂ ਰੈਂਡਮਲੀ ਪੁੱਛ ਲਿਆ ਇੱਕ ਅੰਦਾਜ਼ਾ, ਤਾਂ ਮੈਂ ਉਹਦੇ ਚ ਇਹੀ ਕਹਾਂਗਾ ਕਿ ਭਾਈ ਮੋਟਾ ਮੋਟੀ ਕੋਈ 2-4 ਕੇਸ ਹੋਣਗੇ ਇਸ ਵਕਫੇ ਦੇ ਦੌਰਾਨ, ਹੱਦ ਲਾ ਲਓ ਹੂੰ ਕਿ ਦਰਜਨ ਦੇ ਥੱਲੇ ਥੱਲੇ ਹੋਣਗੇ ਕੇਸ ਜਿਹੜੇ ਸਜ਼ਾ ਤੱਕ ਗਏ ਆ, ਪਰ ਉਹਦੇ ਵਿੱਚ ਹੂੰ, ਕੋਈ ਲੰਮੇ ਸਮੇਂ ਵਾਸਤੇ ਜੇਲ੍ਹ 'ਚ ਇਸ ਕਰਕੇ ਨਹੀਂ ਰਹਿੰਦਾ ਗੁਰਪ੍ਰੀਤ ਜੀ, ਕਿਉਂਕਿ ਮੈਕਸਿਮਮ ਕਨਵਿਕਸ਼ਨ ਇਹਦੇ 'ਚ ਬਹੁਤ ਥੋੜੀ ਸੀ। ਜੀ ਸੋ ਆਹ ਗੱਲ ਹੈ, ਇਹਦੇ ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਤੁਸੀਂ ਚਾਨਣਾ ਪਾਇਆ, ਬਹੁਤ ਧੰਨਵਾਦ। ਹੁਣ ਆਪਾਂ ਅੱਗੇ ਵਧਦੇ ਹਾਂ। ਬਾਜਵਾ ਹੋਣਾ ਨੇ ਕਹਿੰਦੇ ਆਪ ਨੇਤਾਵਾਂ ਦੀ ਸ਼ਿਕਾਇਤ ਕੀਤੀ ਹੈ, ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਹੈ। ਦੇਖੋ ਇਹਦੇ ਵਿੱਚ ਜਿਹੜਾ ਸ਼ਿਕਾਇਤ ਦਾ ਗਰਾਊਂਡ ਆ ਬੜਾ ਸਿੰਪਲ ਆ। ਹੂੰ ਬਾਜਵਾ ਨੇ ਕਿਹਾ ਹੈ, ਕਹਿੰਦੇ ਕਿ ਦੇਖੋ ਮੈਂ ਇਹ ਗੱਲ ਕਹੀ ਸੀਗੀ ਜਦੋਂ 25 ਤਰੀਕ ਨੂੰ ਵਿਕਰਮ ਮਜੀਠੀਏ ਦੇ ਘਰ ਰੇਡ ਹੋਈ ਆ, ਜੀ ਤੇ ਮਤਲਬ ਇਹ ਗੱਲ ਇਸ ਆਧਾਰ ਤੇ ਆਖੀ ਕਿ ਬੀਬਾ ਯਾਨੀ ਗਨੀਵ ਕੌਰ ਜੀ, ਉਹ ਵਿਧਾਇਕਾ ਨੇ, ਧੀ ਜੀ ਭੈਣ ਨੇ, ਵੀ ਉਹਨਾਂ ਦੇ ਬੈਡਰੂਮ ਤੱਕ ਵਿਜੀਲੈਂਸ ਦਾ ਚਲੇ ਜਾਣਾ ਠੀਕ ਨਹੀਂ। ਇਹਨਾਂ ਨੇ ਕਥਿਤ ਤੌਰ ਤੇ ਜੋ ਬਾਜਵਾ ਸਾਹਿਬ ਕਹਿ ਰਹੇ ਨੇ ਕਿ ਭਾਈ ਉਸ ਵੀਡੀਓ ਦੇ ਵਿੱਚੋਂ ਗਨੀਵ ਕੌਰ ਦਾ ਨਾਮ ਉਰਿਓ ਕੱਢ ਦਿੱਤਾ ਜੀ ਤੇ ਮਜੀਠੀਆ ਰਹਿਣ ਦਿੱਤਾ। ਇਹਦਾ ਮਤਲਬ ਕਿ ਇੱਕ ਵੀਡੀਓ ਪੇਸ਼ ਕਰ ਦਿੱਤਾ ਕਿ ਮੈਂ ਮਜੀਠੀਏ ਦਾ ਪੱਖ ਪੂਰ ਲਿਆ। ਤੁਹਾਨੂੰ ਯਾਦ ਹੋਣਾ ਨਾ, ਇਹਨਾਂ ਨੇ ਜੀ ਪਿੱਛੇ ਜੀ ਜੇ ਸਾਰਾ ਆਪਦਾ ਪ੍ਰਚਾਰ ਤੰਤਰ ਇਸ ਗੱਲ ਤੇ ਝੋਕ ਦਿੱਤਾ ਸੀਗਾ ਕਿ ਜੋ ਵੀ ਕੋਈ ਮਜੀਠੀਆ ਕੇਸ 'ਚ ਵਿਰੋਧਤਾ ਕਰਦਾ ਹੈ ਜਾਂ ਸਵਾਲ ਕਰਦਾ ਹੈ, ਉਹਨੂੰ ਤੇਜ਼ੀ ਨਾਲ ਜੋੜ ਰਹੇ ਸਨ ਪੰਜਾਬ ਵਿਰੋਧੀ ਜਾਂ ਨਸ਼ਾ ਜੀ ਜੀ ਸਮਰਥਕ ਦੇ ਤੌਰ ਤੇ। ਤਾਂ ਚੰਡੀਗੜ੍ਹ ਪੁਲਿਸ ਨੂੰ ਇਹਨਾਂ ਨੇ ਸ਼ਿਕਾਇਤ ਸੌਂਪ ਦਿੱਤੀ ਆ, ਸ਼ਾਇਦ ਉਹਦੇ 'ਚ ਅਰੋੜਾ ਜੀ ਦਾ ਵੀ ਨਾਮ ਆ, ਚੀਮਾ ਜੀ ਦਾ ਵੀ ਨਾਮ ਆ, ਭਗਵੰਤ ਮਾਨ ਜੀ ਦਾ ਵੀ ਨਾਮ ਆ, ਸ਼ਾਇਦ ਮੈਂ ਕਨਫਰਮ ਨਹੀਂ, ਕੇਜਰੀਵਾਲ ਸਾਹਿਬ ਦਾ ਵੀ ਨਾਮ ਹੈ। ਜੀ ਇਸ ਨਾਮ ਤੇ ਮੈਂ ਕਨਫਰਮ ਨਹੀਂ ਆ, ਤੁਸੀਂ ਕਰ ਲੈਣਾ। ਤਾਂ ਬਾਕੀ ਮਤਲਬ ਕਿ ਉਹਦੇ ਵਿੱਚ ਇਹੀ ਹਵਾਲਾ ਦਿੱਤਾ ਗਿਆ ਕਿ ਉਸ ਵੀਡੀਓ ਨੂੰ ਤੋੜ ਮਰੋੜ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਪ੍ਰਚਾਰ ਟੀਮ ਆ ਉਹਦੇ ਵੱਲੋਂ ਅਗਾਂਹ ਸਪਰੈਡ ਕੀਤਾ ਗਿਆ। ਤੇ ਦੂਜੇ ਜੀ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਵੀਡੀਓ ਦੇ ਨਾਲ ਕੋਈ ਛੇੜਛਾੜ ਉਹਨਾਂ ਨੇ ਨਹੀਂ ਕੀਤੀ। ਜੀ ਉਹਨਾਂ ਦੇ ਬੁਲਾਰੇ ਦੱਸ ਰਹੇ ਸਨ ਇਸ ਮੁਤਲਕ ਕਿ ਭਾਈ ਅਸੀਂ ਕੋਈ ਛੇੜਛਾੜ ਨਹੀਂ ਕੀਤੀ। ਤਾਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਕਿਤੇ ਨਾ ਕਿਤੇ ਮਤਲਬ ਵੀ ਇਹ ਆ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਕੇਂਦਰ ਦੇ ਤਹਿਤ, ਗਵਰਨਰ ਦੇ ਤਹਿਤ, ਤਾਂ ਸ਼ਾਇਦ ਉਹਨਾਂ ਨੂੰ ਪਤਾ ਕਿ ਪੰਜਾਬ ਪੁਲਿਸ ਨੇ ਕੱਖ ਨਹੀਂ ਕਰਨਾ, ਜੀ ਤਾਂ ਉੱਥੇ ਚੱਲੀਏ, ਚੱਲ ਜਿੰਦੀ ਹੈ, ਚੱਲ ਚੱਲੀਏ ਵੀ ਉੱਥੇ ਚੱਲੀਏ ਜਿੱਥੇ ਪੰਜਾਬ ਪੁਲਿਸ ਜਿਹੜੀ ਆ ਉਹ ਭਗਵੰਤ ਮਾਨ ਜੀ ਦੇ ਮੁਤਹਿਦ ਨਾ ਹੋਵੇ। ਤਾਂ ਦੇਖਦੇ ਆ, ਜੀ ਰੌਚਕ ਆ ਕਿ ਵਿਰੋਧੀ ਧਿਰ ਦੇ ਆਗੂ ਨੇ ਇਹਨਾਂ ਤੇ ਦੋਸ਼ ਲਾਇਆ। ਬਾਕੀ ਬਈ ਇਹਨਾਂ ਦਾ ਕੋਈ ਪਤਾ ਨਹੀਂ, ਠੀਕ ਹੈ ਨਾ। ਵਰਜਨ ਮੈਂ ਬਤੌਰ ਪੱਤਰਕਾਰ ਜੋ ਸਾਡਾ ਫਰਜ਼ ਬਣਦਾ ਹੈ, ਪੰਜਾਬੀ ਰੇਡੀਓ ਯੂਐਸ ਦਾ ਫਰਜ਼ ਬਣਦਾ, ਅਸੀਂ ਇਹਨਾਂ ਦਾ ਕੋਟ ਕਰਤਾ ਹੈ। ਪਰ ਤੁਸੀਂ ਦੇਖੋ ਇਹਨਾਂ ਤੇ ਰਿਕਾਰਡਿੰਗਾਂ ਕਿੰਨੀਆਂ ਕੀਤੀਆਂ ਹੋਈਆਂ। ਰਿਕਾਰਡਿੰਗ ਕਲਚਰ ਕੌਣ ਲੈ ਕੇ ਆਇਆ? ਟ੍ਰੋਲਿੰਗ ਕਲਚਰ ਕੌਣ ਲੈ ਕੇ ਆਇਆ? ਫੋਨ ਬਾਹਰ ਰਿਕਾਰਡ ਦਾ ਕਲਚਰ ਕੌਣ ਲੈ ਕੇ ਆਇਆ ਜੀ? ਹਾਂ ਬਿਲਕੁਲ, ਇਹ ਸਾਰਾ ਕੁਝ ਇਹਨਾਂ ਦਾ, ਫੇਕ ਨਿਊਜ਼ ਕਲਚਰ ਇਹਨਾਂ ਦਾ। तो इस करके सबो सच आ, ਅਸੀਂ ਇਹਨਾਂ ਦੀ ਗਵਾਹੀ ਨਹੀਂ ਭਰ ਸਕਦੇ, ਜਾਂਚ ਪੜਤਾਲ ਹੋਣੀ ਚਾਹੀਦੀ ਆ। ਤੇ ਜੇ ਵੀਡੀਓ ਤੋੜਿਆ ਮਰੋੜਿਆ ਤਾਂ ਉਹਨਾਂ ਦੀ ਸ਼ਿਕਾਇਤ ਫਿਰ ਵਜ਼ਨਦਾਰ ਹੈ ਜੀ। ਜੀ ਜੀ ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਤਰਨਤਾਰਨ ਸੀਟ ਤੋਂ ਸੰਧੂ ਦਾ ਨਾਮ ਚੱਲਿਆ ਜੀ। ਦੇਖੋ ਬਿਲਕੁਲ, ਤੁਸੀਂ ਕੱਲ ਧੱਕੇ ਨਾਲ ਹੀ ਮੇਥੋਂ ਪੁੱਛ ਲਿਆ ਸੀਗਾ, ਨਾ ਕਰਦਿਆਂ, ਜਿਵੇਂ ਅਲੜ ਉਮਰ ਦੇ ਵਿੱਚ ਕਈ ਵਾਰ ਨਾ ਕਰਦਿਆਂ, ਨਾ ਕਰਤੇ ਪਿਆਰ ਤੋਂ ਵੀ ਸੇ ਕਰ ਬੈਠੇ। ਤਾਂ ਗੱਲ ਇਹ ਆ ਕਿ ਨਾ ਕਰਦਿਆਂ ਵੀ ਤੁਸੀਂ ਮੇਥੋਂ ਨਾਮ ਘਵਾ ਲਿਆ, ਇਹ ਤੁਹਾਡੀ ਚਲੋ ਖੂਬਸੂਰਤੀ ਹੈ, ਅੰਦਾਜ਼ ਆ। ਅੱਛਾ, ਅੱਜ ਉਹ ਗੱਲ ਅਖਬਾਰਾਂ ਦੇ ਵਿੱਚ ਵੀ ਇਹ ਨਹੀਂ ਹੈ ਕਿ ਆਪਣੀ ਗੱਲ ਸੁਣ ਕੇ ਉਹਨਾਂ ਨੇ ਛਾਪੀ ਆ, ਨਹੀਂ, ਐਸਾ ਨਹੀਂ ਹੈ ਗੁਰਪ੍ਰੀਤ ਜੀ। ਉਹਨਾਂ ਦੀ ਆਪਦੀ ਕਹਿ ਲਓ ਕਿ ਜੋ ਵੀ ਜਾਣਕਾਰੀ ਆ ਉਹ ਹੋਈ। ਪਰ ਜਿਵੇਂ ਆਪਾਂ ਗੱਲ ਕਰ ਰਹੇ ਸੀ, ਅੱਜ ਹਿੰਦੀ ਦਾ ਇੱਕ ਟੌਪ ਦਾ ਅਖਬਾਰ ਹੈ ਜਿਹੜਾ ਇੰਡੀਆ ਦਾ, ਉਹ ਦੱਸ ਰਿਹਾ है कि हरमीत सिंह संधू का नाम भी चर्चा में। ठीक है जी, मतलब ये कह रहे ने कि
ਆਪ ਬੰਨਿਓ ਜੋ ਉਮੀਦਵਾਰ ਹੋ ਸਕਦੇ ਆ ਉਸ ਦਾਅਵੇਦਾਰੀ ਦੀ ਦੌੜ ਦੇ ਵਿੱਚ ਹਰਮੀਤ ਸੰਧੂ ਹੈਗੇ ਆ। ਤੇ ਜੀ ਮੈਂ ਤੁਹਾਨੂੰ ਜੱਕਦੇ ਜੇ ਨੇ ਆਈਓ ਗੱਲ ਕਹੀ ਸੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕੇਜਰੀਵਾਲ ਸਾਹਿਬ ਮਾਨ ਸਾਹਿਬ ਮਾਝੇ ਚ ਆਏ ਆ ਤਾਂ ਇਸ ਜੀ ਗੱਲ ਤੇ ਕਿਤੇ ਨਾ ਕਿਤੇ ਵਿਚਾਰ ਚਰਚਾ ਹੋਇਆ। ਹਾਲਾਂਕਿ ਮੇਰੇ ਖਿਆਲ ਦੇ ਨਾਲ ਇਹ ਦੇਖੋ ਕਨਫਰਮ ਨਹੀਂ ਹੈ, ਖਬਰ ਕਈ ਵਾਰ ਪਲਾਂਟ ਵੀ ਕਰਵਾਈ ਜਾਂਦੀ ਆ, ਖਬਰ ਕਈ ਵਾਰ ਦੂਜੇ ਪਾਸਿਓਂ ਲਵਾਈ ਵੀ ਜਾਂਦੀ ਆ। ਪਿਛਲੇ ਦਿਨੀ ਉੱਥੇ ਕੁਝ ਪੋਸਟਰ ਲੱਗੇ ਸਨ ਤਾਂ ਉਹਨਾਂ ਤੇ ਜੀ ਵੀ ਬਵਾਲ ਹੋਇਆ, ਕਿਉਂਕਿ ਦਾ ਉਲਟਾ ਵੀ ਪੈ ਸਕਦਾ ਹੈ ਨਾ ਕਿ ਜਿਨ੍ਹਾਂ ਨੇ ਕੰਮ ਕੀਤਾ, 4-5 ਜੀ ਜਿਹੜੇ ਦਾਅਵੇਦਾਰ ਹੈ ਜਾਂ ਸੋਲ ਫੈਮਿਲੀ ਹੈ, ਔਲਖ ਸਾਹਿਬ ਆ, ਇਹ ਜਿਹੜੇ ਦਾਅਵੇਦਾਰ ਆ 5-6 ਉਹਨਾਂ ਜੀ ਚੋਂ ਜੀ ਕੱਲ ਨੂੰ ਬਰਨਾਲੇ ਵਾਲਾ ਆਪਾਂ ਦੇਖਿਆ ਨਾ ਹਸ਼ਰ ਕੀ ਹੋਇਆ ਸੀ ਹੂੰ ਬਰਨਾਲੇ ਚ ਬਾਠ ਸਾਹਿਬ ਸਨ ਨਾ, ਉਹਨਾਂ ਦਾ ਨਾਮ ਬਾਠ ਜੀ ਸਾਹਿਬ ਜੀ ਸੀ ਬਾਠ ਜੇ ਮੈਂ ਨਹੀਂ ਜੀ ਜੀ ਭੁੱਲਦਾ। ਬਾਠ 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 ਕੇ ਠਾਠ ਐਸੇ ਹੋ ਗਏ ਕਿ ਉਹਨਾਂ ਨੇ ਉਥੇ ਮਾਂਜ ਕੇ ਰਖਵਾਤਾ ਇਹਨਾਂ ਨੂੰ। ਸੋ ਇਸ ਹੂੰ ਵਾਸਤੇ ਕਿਤੇ ਨਾ ਕਿਤੇ ਇਹ ਦਾ ਪੁੱਠਾ ਵੀ ਪੈ ਸਕਦਾ ਹੈ। ਹਰਮੀਤ ਸੰਧੂ ਦੀ ਚਰਚਾ ਵੀ ਆ, ਇਹ ਵੀ ਹੋ ਸਕਦਾ ਹੈ ਕਿ ਹੁਣ ਜਦੋਂ ਕੈਲਕੂਲੇਸ਼ਨ ਨਵੇਂ ਸਿਰੇ ਤੋਂ ਕੀਤੀ ਜਾਵੇ, ਜਾਣਕਾਰੀ ਨਵੇਂ ਸਿਰੇ ਤੋਂ ਇਕੱਠੀ ਕੀਤੀ ਜਾਵੇ, ਅਮਰਤਪਾਲ ਸਿੰਘ ਹੋਰਾਂ ਦੀ ਸਿਆਸੀ ਤਨਜ਼ੀਮ ਮੈਦਾਨ ਚ ਆ ਚੁੱਕੀ ਆ ਜਾਂ ਜੀ ਹੋਰ ਵੀ ਕੁਝ ਚਰਚਾਵਾਂ ਨੇ, ਤਾਂ ਹੋ ਸਕਦਾ ਕੋਈ ਆਪਦਾ ਵੀ ਕੈਂਡੀਡੇਟ ਦੇ ਦੇਣ। ਪਰ ਹਰਮੀਤ ਸੰਧੂ ਹੋਰਾਂ ਬਾਰੇ ਖਬਰ ਲੱਗਣੀ ਉਹ ਆਪਣੇ ਆਪ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਰਾਜਨੀਤਿਕ ਹਲਚਲ ਦਾ ਸੰਕੇਤ ਤੇ ਹੈਗਾ ਹੀ ਆ। ਜੀ ਸੋ ਇਹ ਤਾਂ ਹੈ, ਫਿਰ ਹਲਚਲ ਤਾਂ ਮਚੂਗੀ ਜਦੋਂ ਆਮ ਤੌਰ ਤੇ ਇਹਨਾਂ ਦੇ ਵੀ ਜਿਉਂ ਹੀ ਕੋਈ ਬਾਹਰਲੇ ਬੰਦੇ ਨੂੰ ਟਿਕਟ ਮਿਲਦੀ ਹੈ ਜਾਂ ਕੋਈ ਅਹੁਦਾ ਮਿਲਦਾ ਹੈ। ਸਾਡੇ ਇੱਧਰਲੇ ਬੰਨੇ ਤਾਂ ਖਾਸਾ ਪ੍ਰਚਲਿਤ ਹੈ ਕਿ ਪਹਿਲੇ ਨੰਬਰ ਤੇ ਫੇਸਬੁੱਕ ਭਰਦੇ ਨੇ ਪੁਰਾਣੇ ਭੁਮੱਕੜ ਵੀ ਦਰੀਆਂ ਝਾੜਨ ਨੂੰ ਅਸੀਂ, ਤੇ ਕਹਿ ਲਈਏ ਵੀ ਉਹ ਗੱਲ ਕਹਿੰਦੇ ਹੁੰਦੇ, ਚਲੋ ਆਪਾਂ ਸ਼ਬਦ ਨਹੀਂ ਵਰਤਦੇ, ਵਾਪਸ ਹੀ ਲੈ ਲੈਂਦੇ ਆ, ਉਹ ਕਹਿਣ ਦੇ ਵੀ ਸਾਡਾ ਨੰਬਰ ਨਹੀਂ ਲੱਗਾ ਤੇ ਬਾਹਰੋਂ ਕੋਈ ਲਿਆ ਕੇ ਬਿਠਾ ਦਿੱਤਾ। ਤੇ ਗੱਲ ਇਹੀ ਉਹ ਹੈ, ਚਲੋ ਪੰਜਾਬੀ ਚ ਦੇਖਦੇ ਕਹਿ ਦਿੰਦੇ ਆ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰੇਸ਼ਮ, ਬਸ ਇਦਾਂ ਵੀ ਇਹੀ ਕਹਿ ਦਿੰਦੇ ਪਰਹੇਜ ਕਰ ਰਹੇ ਸੀ। ਆ। ਹਾਂਜੀ, ਤਾਂ ਗੱਲ ਇਹ ਆ ਕਿ ਚਲੋ ਨਹੀਂ, ਇਹ ਕੋਈ ਮਾੜੀ ਗੱਲ ਨਹੀਂ ਹੈ। ਉਹ ਇੱਕ ਆਪਾਂ ਮਿਸਾਲ ਦਿੰਨੇ ਆ ਕਿ ਭਾਈ ਜੀ ਜੀ ਕਰਦਾ ਕੋਈ ਆ, ਮਿਹਨਤ ਕੋਈ ਜੀ ਕਰਦਾ ਹੈ ਤੇ ਨਜ਼ਾਰੇ ਕੋਈ ਲੁੱਟ ਜਾਂਦਾ। ਤੇ ਜੇ ਨਹੀਂ ਹੂੰ ਤੁਸੀਂ ਇਹ ਮਿਸਾਲ ਦੇਣੀ, ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਬੱਬੂ ਜੀ ਮਾਨ ਨੇ ਇੱਕ ਗੀਤ ਗਾਇਆ ਸੀ, ਉਹਦੇ ਚ ਕਹਿੰਦਾ ਕਿ ਕੰਡੇ ਰਾਖੀ ਕਰਦੇ ਰਹਿ ਗਏ ਤੇ ਭੌਰ ਨਜ਼ਾਰਾ ਲੈ ਗਿਆ। ਬਹੁਤ ਫਿਰ ਨਜ਼ਾਰਾ ਇਹ ਕਹਿ ਦਿਆ ਕਰੋ। ਜੀ। ਚਲੋ ਚੰਗੀ ਗੱਲ ਹੈ, ਏਦਾਂ ਹੀ ਤੁਹਾਡੇ ਤੋਂ ਸਿੱਖਦੇ ਰਹਾਂਗੇ। ਸੋ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਪੁਲਿਸ ਮੁਖੀ ਮਿਲੇ ਨੇ ਐਨਸੀਬੀ ਮੁਖੀ ਨੂੰ, ਇਸ ਦਾ ਪਿੱਠ ਭੂਮੀ ਚ ਕੀ ਕੁਝ ਪਿਆ, ਕੀ ਕਾਰਨ ਨੇ ਮਿਲਣ ਦੇ, ਕੀ ਕੋਈ ਸੁਲ੍ਹਾ ਸਲਾਹ ਮਸ਼ਵਰਾ ਕੀ ਹੋ ਸਕਦਾ ਹੈ ਜੀ? ਦੇਖੋ ਗੁਰਪ੍ਰੀਤ ਜੀ, ਇਸ ਨੂੰ ਬਿਲਕੁਲ ਡੀਕੋਡ ਕਰਨਾ ਪਵੇਗਾ ਕਿਉਂਕਿ ਯਾਦਵ ਸਾਹਿਬ ਜਾਂ ਪੰਜਾਬ ਪੁਲਿਸ ਦੇ ਅਫੀਸ਼ੀਅਲ ਪੇਜ ਤੇ ਇੱਕ ਸਿਰਫ ਫੋਟੋ ਪਈ ਹੈ। ਤੁਹਾਨੂੰ ਪਤਾ ਜੀ ਕਿ ਮੀਟਿੰਗ ਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਉਹ ਬਾਹਰ ਨਹੀਂ ਕੀਤਾ ਜਾਂਦਾ। ਜੀ ਐਨਸੀਬੀ ਜੀ ਮੁਖੀ ਮਿਲੇ ਆ ਪੰਜਾਬ ਪੁਲਿਸ ਮੁਖੀ ਨੂੰ, ਤਾਂ ਇਹਦਾ ਮਤਲਬ ਹੈ ਕਿ ਮਜੀਠੀਏ ਵਾਲੀ ਫਾਈਲ ਤੇ ਚਰਚਾ ਹੋਈ ਹੋ ਸਕਦੀ ਹੈ। ਜੀ ਕਿਉਂ? ਕਿਉਂਕਿ ਐਨਸੀਬੀ ਦੀ ਐਂਟਰੀ ਤਾਂ ਹੋ ਗਈ। ਕੀ ਯਾਦਵ ਸਾਹਿਬ ਐਨਸੀਬੀ ਨੂੰ ਮਨਾਉਣ ਚ ਕਾਮਯਾਬ ਰਹੇ ਹੋਣਗੇ ਕਿ ਜਾਂਚ ਪੜਤਾਲ ਅਸੀਂ ਸੰਭਾਲ ਸਕਦੇ? ਜੀ ਦੂਜੇ, ਜੇ ਐਨਸੀਬੀ ਦੇ ਲਿਹਾਜ਼ ਨਾਲ ਦੇਖੀਏ ਤਾਂ ਐਨਸੀਬੀ ਨੂੰ ਪਤਾ ਹੈ ਕਿ ਸਾਡੀ ਬੈਟਿੰਗ ਆਉਣ ਵਾਲੀ ਹੈ। ਜਦੋਂ ਜੀ ਬੈਟਿੰਗ ਆਉਣੀ ਹੋਵੇ ਨਾ, ਜਿਨ੍ਹਾਂ ਨੇ ਓਪਨਰ ਜਾਣਾ ਹੋਵੇ, ਤਾਂ ਉਹ ਫਿਰ ਪਹਿਲਾਂ ਹੀ ਹੱਥ ਉੱਤੇ ਲਾਉਣ ਲੱਗ ਪੈਂਦੇ ਨੇ। ਠੀਕ ਹੈ ਜੀ, ਤੁਸੀਂ ਆਈਪੀਐਲ ਚ ਵੀ ਦੇਖਿਆ ਹੋਣਾ ਕਿ ਜਦੋਂ ਟੀਮ ਦੀ ਜੀ ਜੀ ਬੈਟਿੰਗ ਆਉਂਦੀ ਹੈ ਤੇ ਇੱਕ ਆਊਟ ਹੋ ਜਾਂਦਾ ਹੈ, ਜਿਹਨੇ ਉੱਤੋਂ ਜਾਣਾ ਹੋਵੇ ਤਾਂ ਉਹ ਪਹਿਲਾਂ ਹੀ ਜੀ ਪਾ ਕੇ ਲੱਤਾਂ ਵਾਲੇ ਪੈਡ ਜੇ ਤੇ ਉਹ ਨੱਚਣ ਜੇ ਲੱਗ ਪੈਂਦਾ, ਗਰਮ ਹੋ ਹੂੰ ਜਾਂਦਾ। ਠੀਕ ਹੈ ਨਾ ਜੀ, ਜਾਂ ਕਈ ਵਾਰ ਜੀ ਬਾਲ ਸੁੱਟ ਕੇ ਤਾਂ ਨੂੰ ਵੇਂਦਾ ਵੀ ਨਿਗਾਹ ਸੈੱਟ ਕਰ ਲਈਏ। ਇਹ ਮੈਨੂੰ ਲੱਗਦਾ ਐਨਸੀਬੀ ਉਹ ਕਸਰਤ ਵੀ ਕਰ ਰਹੀ ਹੈ ਬਾਹਰ ਬਹਿ ਕੇ ਡਗ ਆਊਟ ਦੇ ਵਿੱਚ ਕਿ ਬੈਟਿੰਗ ਲਈ ਉਤਰਨਾ ਅਸੀਂ, ਸਮਝ ਗਏ ਹੂੰ ਕਿ 27 ਜੀ ਤੋਂ ਜੀ ਪਹਿਲਾਂ ਜੋ ਈਡੀ ਆਏਗੀ, ਸੀਬੀਆਈ ਆਏਗੀ, ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਾਹ ਕੱਲੀ, ਤਾਂ ਫਿਰ ਐਨਸੀਬੀ ਵੀ ਤੇ ਆਏਗੀ ਨਾ, ਜਿਹਦੇ ਜੀ ਦੋ ਦੋ ਦਫ਼ਤਰ ਬਣ ਗਏ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਸ ਐਂਗਲ ਤੋਂ ਵੀ ਵੇਖ ਲੈਣਾ ਚਾਹੀਦਾ ਆ, ਕਿਉਂਕਿ ਪਿਛਲੇ ਕੋਈ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਰਣਜੀਤ ਸਿੰਘ ਬ੍ਰਹਮਪੁਰਾ, ਜੀ ਠੀਕ ਹੈ ਜੀ, ਉਹਨਾਂ ਦੇ ਸਮਰਥਕਾਂ ਦੇ ਉੱਤੇ ਬੜੀ ਤਾਬੜਤੋੜ ਛਾਪੇਮਾਰੀ ਹੋਈ ਸੀ ਮਾਝੇ ਦੇ ਵਿੱਚ ਐਨਸੀਬੀ ਵੱਲੋਂ। ਜੀ ਯਾਨੀ ਇੱਕ ਸਰਪੰਚ ਖਾਸ ਤੌਰ ਤੇ ਜਿਹਨੇ ਸ਼ਾਇਦ 12 ਦੇ ਇਲੈਕਸ਼ਨ ਦੇ ਵਿੱਚ ਲੱਖਾਂ ਚ ਫੰਡ ਦਿੱਤਾ ਸੀਗਾ, ਉਹਦੇ ਤੋਂ ਜੀ ਪੁੱਛਗਿੱਛ ਵੀ ਹੋਈ ਸੀ, ਯਾਦ ਹੋਣਾ ਤੁਹਾਨੂੰ ਸ਼ਾਇਦ। ਇਹ ਸਾਰੀਆਂ ਚੀਜ਼ਾਂ ਜੇ ਖੋਜ ਕਰੋਗੇ ਤਾਂ ਰਿਕਾਰਡ ਤੇ ਮਿਲ ਜਾਣਗੀਆਂ। ਤਾਂ ਗੱਲ ਇਹ ਹੈ ਕਿ ਐਨਸੀਬੀ ਵਾਕਿਆ ਵਾਰਮ ਅਪ ਹੋ ਰਹੀ ਆ। ਹੂੰ ਜੀ ਐਨਸੀਬੀ ਵੀ
ਬਹੁਤ ਜ਼ਿਆਦਾ ਸਰਗਰਮ ਹੋ ਜਾਏਗੀ ਆਉਣ ਵਾਲੇ ਕੁਝ ਸਮੇਂ ਦੇ ਦੌਰਾਨ। ਸੋ ਇਸ ਵਾਸਤੇ ਹੋ ਸਕਦਾ ਹੈ ਕਿ ਐਨਸੀਬੀ, ਇਹ ਤਾਂ ਪੰਜਾਬ ਪੁਲਿਸ ਦੇ ਲਿਹਾਜ਼ ਨਾਲ ਆਪਾਂ ਇੱਕ ਕਿਆਫਾ ਲਾਇਆ ਕਿ ਮਜੀਠੀਆ ਵਾਲੀ ਫਾਈਲ ਦਾ ਸ਼ਾਇਦ ਹੋ ਸਕਦਾ, ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਅੱਜ ਦੀ ਦਿਹਾੜੀ ਮਾਏ ਰੱਖ ਲੈ ਇੱਕ ਦਿਨ ਹੋਰ, ਤਾਂ ਗੱਲ ਇਹ ਆ ਜੀ ਕਿ ਬਈ ਸਾਨੂੰ ਫਾਈਲ ਕੁਝ ਸਮਾਂ ਹੋਰ ਰਹਿਣ ਦਿਓ, ਵਾਵਾ 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 ਜੀ ਖੱਟਣ ਡਏ ਆ। ਤੇ ਦੂਜੇ ਪਾਸੇ ਜੀ ਜੀ ਐਨਸੀਬੀ ਇਹ ਵੀ ਕਹਿ ਸਕਦੀ ਹੈ, ਜਾਂ ਹੋ ਸਕਦਾ ਕਿ ਇਸ ਗੱਲ ਤੇ ਚਰਚਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਈ ਆਪਾਂ ਇੱਥੇ ਗੇੜਾ ਛੇੜਾ, ਤੇਰੀ ਗਲੀ ਵਿੱਚ ਗੇੜਾ ਛੇੜਾ ਲਾਈ ਰੱਖਣਾ। ਤਾਂ ਗੱਲ ਇਹ ਆ ਕਿ ਸ਼ਾਇਦ ਇਹਨਾਂ ਚੀਜ਼ਾਂ ਤੇ ਚਰਚਾ ਹੋਈ ਹੋ ਸਕਦੀ ਹੈ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ 2 ਟੀਚਰਾਂ ਨੇ ਲਾਈ ਡਰੱਗ ਦੀ ਫੈਕਟਰੀ। ਇਹ ਬੜਾ ਰੌਚਕ ਗੱਲ ਹੈ ਜੀ, ਪਾਇਓ ਜ਼ਰਾ ਚਾਨਣਾ, ਕਹਾਣੀ ਖੋਲਿਓ ਅੱਛਾ, ਕੀ ਹੈ। ਇਹ ਵੀ ਐਨਸੀਬੀ ਨੇ ਫੜੀ ਹੈ। ਜੀ ਆ ਸਾਡੇ ਪਿੰਡਾਂ ਦੇ ਲਹਿੰਦੇ ਪਾਸੇ, ਜਿੱਥੇ ਤੁਸੀਂ ਬੈਠੇ ਹੋ ਜਲੰਧਰ, ਤੇ ਤੁਹਾਡੇ ਲਹਿੰਦੇ ਪਾਸੇ ਅਸੀਂ ਆ ਗਏ। ਜੀ ਬਿਲਕੁਲ ਅਸੀਂ ਟੇਲ ਵਾਲੇ ਆ, ਯਾਨੀ ਪੂਛ ਤੇ ਆ ਗਏ ਪੰਜਾਬ ਜਿੱਧਰੋਂ ਖਤਮ ਹੁੰਦਾ ਜੀ ਹੈ। ਤੇ ਸਾਡੇ ਤੋਂ ਲਹਿੰਦੇ ਵਾਲੇ ਪਾਸੇ ਪੰਜਾਬੀ ਬੈਲਟ ਹੈ, ਗੰਗਾ ਨਗਰ, ਹਨੂਮਾਨਗੜ੍ਹ, ਸੰਗਰੀਆ, ਮਟੀਲੀ। ਤਾਂ ਜੀ ਮਤਲਬ ਇਸ ਜਗ੍ਹਾ ਤੇ ਕੀ ਆ ਕਿ ਪੰਜਾਬੀ ਬਹੁਤ ਵਸਦੇ ਆ, ਤੇ ਇਹਨਾਂ ਦੇ ਵਿੱਚੋਂ ਆਪਣੇ ਜਿਹੜੇ ਆ ਨਾ ਸਿੱਖ ਵੀ ਬਹੁਤ ਨੇ, ਜੱਟ ਸਿੱਖ ਵੀ ਖਾਸ ਤੌਰ ਤੇ। ਜੀ ਤੁਹਾਨੂੰ ਮਾਣ ਮਿਲ ਜਾਣਗੇ, ਦਰਬਰਾੜ ਮਿਲ ਜਾਣਗੇ, ਇਸ ਤਰ੍ਹਾਂ ਸਾਰੇ ਮਿਲ ਜਾਣਗੇ। ਤੋਂ ਇਸ ਦਰਮਿਆਨ ਇੱਕ ਖਬਰ ਆਉਂਦੀ ਹੈ ਕਿ ਇੱਕ ਫਲੈਟ ਦੇ ਜੀ ਵਿੱਚ ਇਸ ਤਰ੍ਹਾਂ ਇਹਨਾਂ ਨੇ ਫੈਕਟਰੀ ਲਾ ਰੱਖੀ ਸੀ, ਐਮਡੀ ਡਰੱਗ 15 ਕਰੋੜ ਦੀ ਹੁਣ ਤੱਕ ਵੇਚ ਚੁੱਕੇ ਸਨ, ਤੇ ਕੁਝ ਜੀ ਇਹਨਾਂ ਦੇ ਕੋਲੋਂ ਡਰੱਗ ਬਰਾਮਦ ਹੋਇਆ। ਬਾਕੀ ਉਹ ਜਿਹੜੇ ਘੁੱਪੇ ਜੇ ਰੱਖੇ ਹੁੰਦੇ ਆ, ਆਪਾਂ ਵੇਖਿਆ ਨਹੀਂ ਸਾਇੰਸ ਦੀ ਜਿਹੜੀ ਉਹ ਹੁੰਦੀ ਆ ਪ੍ਰਯੋਗਸ਼ਾਲਾ, ਜੀ ਜੀ ਸਾਇੰਸ ਰੂਮ, ਸਾਡੇ ਟਾਈਮ 'ਚ ਸਾਇੰਸ ਰੂਮ ਹੁੰਦਾ ਸੀ। ਮੈਨੂੰ ਤੇ ਕੁਝ ਨਹੀਂ ਪੈਂਦਾ ਸੀ ਪੱਲੇ, ਆ ਕਿਹੜੀ L1 R1 ਮੈਨੂੰ ਨਹੀਂ ਸੀ ਪਤਾ ਲੱਗਦਾ ਹੁੰਦਾ। ਤੇ ਉਹ ਕੁੱਪੇ ਜੇ ਚੋਂ ਵੀ ਪ੍ਰਯੋਗ ਕਰਨ ਲੈ ਜਾਂਦੇ ਹੁੰਦੇ ਸੀ, ਤੇ ਉਹ ਅਸੀਂ ਤੇ ਸਗੋਂ ਕੋਈ ਨਾ ਕੋਈ ਉੱਥੇ ਬਲਾ ਤੋੜ ਦਿੰਦੇ ਹੁੰਦੇ ਸੀ, ਕੱਚ ਕੁੱਚ ਦੀ, ਮੇਰੇ ਹੱਥੋਂ ਤੇ ਟੁੱਟ ਜਾਂਦੀ ਸੀ। ਉਹ ਕਹਿੰਦੇ ਬਹੁਤੇ ਸਕੂਲਾਂ ਇਹਦਾ 'ਚ ਬਹੁਤ ਇੱਥੇ ਨਾਲ ਰੌਚਕ ਗੱਲ ਵੀ ਕਰ ਲਈਏ, ਬਹੁਤੇ ਸਕੂਲਾਂ 'ਚ ਤਾਂ ਅੱਜ ਕੱਲ ਇਹ ਹਾਲ ਹੈ, ਉਹ ਵਾਲੀ ਲੈਬ ਦੇ ਵਿੱਚ ਕਈਆਂ ਤਸਲੇ ਹੀ ਪਏ ਹੁੰਦੇ ਨੇ ਜੀ, ਵਰਤਦਾ ਅੱਛਾ ਕੋਈ ਜੀ, ਨਹੀਂ ਉਹਨਾਂ ਨੂੰ ਹੁਣ। ਹਾਂਜੀ, ਨਹੀਂ ਸਾਡੇ ਉਹਨਾਂ ਨੇ ਕੁੱਪੇ ਜੇ ਰੱਖੇ ਹੁੰਦੇ ਸੀ, ਤੇ ਮੈਨੂੰ ਜੀ ਤੇ ਜੀ ਸਮਝ ਨਹੀਂ ਸੀ ਲੱਗਦੀ ਕਿ ਕਿਹੜਾ ਕੀ ਪਾਉਣਾ, ਕਿੱਧਰ ਕੀ ਪਾਉਣਾ ਹੈ। ਉਹ ਕਹਿੰਦੇ ਹੂੰ ਹੁੰਦੇ ਸੀ ਇਹ ਤਾਂ ਆਇਨਸਟੀਨ ਬਣ ਗਿਆ, ਇਹਨੂੰ ਰਹਿਣ ਦਿਆ ਕਰੋ, ਇਹਨੂੰ ਤੇ ਲਿਆਉਣ ਦੀ ਲੋੜ ਹੀ ਨਹੀਂ ਸਾਇੰਸ ਰੂਮ 'ਚ। ਤਾਂ ਗੱਲ ਇਹ ਜੀ ਆ, ਜੀ ਉਦੋਂ ਬਕਾਇਦਾ ਸਾਇੰਸ ਟੀਚਰ ਹੁੰਦਾ ਸੀਗਾ ਜੀ। ਜੀ ਤਾਂ ਖੈਰ ਗੱਲ ਇਹ ਆ ਕਿ ਬਈ ਹੁਣ ਇਹਨਾਂ ਦੋਵਾਂ ਨੇ, ਜਿਹੜੇ ਟੀਚਰ ਹੈ ਵਿਗਿਆਨ ਦੇ, ਤੇ ਟੀਚਰ ਜੀ ਵਿਗਿਆਨ ਦੇ ਆ, ਬਣ ਜੀ ਗਏ ਜੀ ਸਮਾਨ ਦੇ, ਸਮਾਨ ਬਣਾਉਣ ਹੂੰ ਲੱਗ ਪਏ ਦੋਵੇਂ। ਕਹਿੰਦੇ ਫਾਰਮੂਲੇ ਤੇ ਆਪਣੇ ਕੋਲ ਸਾਰੇ ਹੀ ਆ, ਚਲੋ ਜੀ ਚੱਲ ਮਿੱਤਰਾ ਹੋ ਜਾ ਤਿਆਰ। ਤਾਂ ਜਿਵੇਂ ਨਾ ਇੱਕ ਨਾ ਨੇਕ ਮਟਰਾਂ ਵਾਲਾ ਕਮੇਡੀਅਨ ਆਇਆ ਸੀਗਾ ਜੀ ਕਿਸੇ ਟਾਈਮ, ਉਹਦਾ ਕੈਸਟ ਦਾ ਨਾਂ ਸੀ ਪੁਲਿਸ ਨਾਕਾ। ਉਹ ਕਹਿੰਦਾ ਜੀ ਇਕੱਠੇ ਹੋ ਗਏ ਅਮਲੀ ਚਾਰ, ਚਾਰਾਂ ਕੀਤੀ ਇੱਕ ਵਿਚਾਰ। ਜੀ ਉਹ ਫਿਰ ਮਤਲਬ ਕਿ ਅੱਗੇ ਸਾਰਾ ਬਣਾਉਂਦਾ ਹੈ ਕਿ ਕਿਵੇਂ ਉਹ ਫਿਰ ਨਾਕਾ ਲਾਉਂਦੇ ਨੇ, ਫਰਜ਼ੀ ਨਾਕਾ ਲਾਉਂਦੇ ਨੇ। ਲਿਹਾਜ਼ਾ ਜੀ ਮਤਲਬ ਕਿ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਦੋਵੇਂ ਡਰੱਗ ਬਣਾਉਣ ਲੱਗ ਪਏ। ਫਿਰ ਉਸ ਤੋਂ ਬਾਅਦ ਐਨਸੀਬੀ ਨੇ ਇਹਨਾਂ ਨੂੰ ਦਬੋਚਿਆ, ਪਰ ਬਹੁਤ ਸ਼ਰਮਨਾਕ ਗੱਲ ਆ ਕਿ ਇੱਕ ਜੀ ਤਾਂ ਸਰਕਾਰੀ ਟੀਚਰ ਸੀ, ਇੱਕ ਪ੍ਰਾਈਵੇਟ ਸਕੂਲ ਦਾ ਟੀਚਰ ਸੀਗਾ। ਬਹੁਤ ਮੰਦਭਾਗੀ ਗੱਲ ਆ। ਤੇ ਮੈਂ ਤੇ ਹਾਸੇ 'ਚ ਕਿਹਾ ਸੀ, ਮੈਂ ਕਿਹਾ ਹੁਣ ਇਹਨਾਂ ਨੂੰ ਜੇਲ੍ਹ 'ਚ ਵੀ ਆਡੀ ਰੱਖਿਓ, ਕਿਤੇ ਇਹ ਨਾ ਹੋਵੇ ਕਿ ਉੱਥੇ ਫਾਰਮੂਲਾ ਕੋਈ ਸੈੱਟ ਕਰ ਦੇਣ ਕਿ ਗੁੜ ਲਿਆਓ ਤੇ ਇੱਥੋਂ ਸਾਬਣ ਚੱਕ ਲਓ, ਇੱਕ ਵਰਗ ਆਕਾਰ ਦਾ ਕੋਈ ਰਬੜ ਦਾ ਭਾਂਡਾ ਚੱਕ ਲਓ, ਇੰਨੇ ਟੈਂਪਰੇਚਰ ਦੇ ਵਿੱਚ, ਇਹੋ ਜਿਹੀ ਮਿੱਟੀ ਦੇ ਵਿੱਚ ਇਸ ਨੂੰ ਨੱਪ ਦਿੱਤਾ ਜਾਵੇ, ਉੱਥੇ ਸ਼ਰਾਬ ਕੱਢ ਲੈਣ ਕੈਦੀ, ਉੱਥੇ ਪੀ ਕੇ ਤੇ ਲਲਕਾਰੇ ਮਾਰਦੇ ਫਿਰ ਮਿੱਤਰਾਂ ਦੇ ਹੋਸਟਲ ਜੀ ਵਿੱਚ, ਬੱਲੀਏ ਦੇ ਤੇਰੇ ਨਾਂ ਤੇ ਵੱਜਣ ਲਲਕਾਰੇ, ਕਿਤੇ ਉਹ ਕੰਮ ਨਾ ਹੋ ਜਾਵੇ। ਹੋਰ ਮਾਹੌਲ ਪੂਰਾ ਬੇਬੀ ਹੋ ਜਵੇ ਉੱਥੇ। ਚਲੋ ਅੱਗੇ ਚੱਲਦੇ ਹਾਂ। ਤੇ ਵੋਟਰ ਸੂਚੀਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਈ ਹੈ ਜੀ। ਕੀ ਇਲੈਕਸ਼ਨ ਕਮਿਸ਼ਨ ਨੂੰ ਕਿਸੇ ਤਰ੍ਹਾਂ ਦੀ ਹਦਾਇਤ ਹੋਈ ਹੈ ਕਿ ਰਹਿ ਬਾਗਾਂ ਖੁੱਲੀਆਂ ਨੇ ਹਾਲੇ ਵੀ ਜੀ? ਨਹੀਂ, ਮੇਰੇ ਖਿਆਲ ਦੇ ਨਾਲ ਇਹ ਜਿਹੜਾ ਮਾਮਲਾ ਹੈ ਨਾ ਗੁਰਪ੍ਰੀਤ ਜੀ 50-50 ਹੋ ਗਿਆ ਮੇਰੇ ਖਿਆਲ ਦੇ ਨਾਲ। ਕਿਉਂ? ਜੀ ਕਿਉਂਕਿ ਦੇਖੋ, ਇੱਕ ਤੇ ਇਹ ਆ ਕਿ ਡਿਟੇਲਡ ਚੀਜ਼ਾਂ ਆਪਣੇ ਕੋਲ ਨਹੀਂ ਆਈਆਂ, ਇਹ ਜੀ ਹਾਲ ਦੀ ਅਪਡੇਸ਼ਨ ਹੈ। ਇਹਦੇ 'ਚ ਜਦੋਂ ਡਿਟੇਲਡ ਸਾਰਾ ਕੁਝ ਆ ਜਾਏਗਾ, ਕਿਉਂਕਿ ਮਾਮਲਾ ਸੁਪਰੀਮ ਕੋਰਟ ਨਾਲ ਜੁੜਿਆ ਤੇ ਜੀ ਆਪਾਂ ਉਹਦੇ ਤੇ ਹੋਰ ਵੀ ਦੀਰਘ ਢੰਗ ਦੇ ਨਾਲ ਵਿਚਾਰ ਕਰ ਸਕਦੇ ਹਾਂ। ਪਰ ਜੀ ਮੁੱਢਲੇ ਤੌਰ ਤੇ ਜਿਹੜਾ ਇੱਕ ਪੰਗਾ ਪਾਇਆ ਜਾ ਰਿਹਾ ਸੀਗਾ, ਠੀਕ ਹੈ ਨਾ ਜੀ, ਜੀ ਜੀ ਉਸ ਪੰਗੇ ਨੂੰ ਨਿਬੇੜਿਆ ਗਿਆ ਕਿ ਮਤਲਬ ਜਿਵੇਂ ਆਪਾਂ ਸਾਰਾ ਕੁਝ ਲੈਣਾ ਹੋਵੇ ਤੇ ਆਧਾਰ ਤੇ ਚੱਲਦਾ ਹੈ, ਉੱਥੇ ਉਹ ਜੀ ਕਹਿੰਦੇ ਸਨ ਕਿ ਆਧਾਰ ਨਹੀਂ ਚੱਲੇਗਾ। ਠੀਕ ਹੈ ਜੀ। ਤਾਂ ਮੈਨੂੰ ਹੁਣ ਲੱਭ ਨਹੀਂ ਰਹੀ, ਦੈਨਿਕ ਭਾਸਕਰ ਨੇ ਇੱਕ ਮਤਲਬ
ਪਾਈ ਸੀਗੀ ਅਪਡੇਸ਼ਨ, ਸ਼ਾਇਦ ਇਹਨਾਂ ਨੇ ਉਡਾ ਦਿੱਤੀ ਆ, ਹੋ ਸਕਦਾ ਉਹਦੇ ਚ ਜੀ ਸੋਧ ਕਰਨ। ਉਹਦੇ ਚ ਇਹਨਾਂ ਨੇ ਕਿਹਾ ਸੀਗਾ, ਥੋੜਾ ਇੰਤਜ਼ਾਰ ਕਰਨਾ ਪਵੇਗਾ ਗੁਰਪ੍ਰੀਤ ਜੀ, ਤੁਸੀਂ ਵੀ ਖੋਲ ਕੇ ਜੀ ਦੇਖ ਲਓ ਆਵੇ, ਤਾਂ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਸ਼ਾਇਦ ਕੋਰਟ ਨੇ ਕਿਹਾ ਕਿ ਆਧਾਰ ਜਿਹੜਾ ਹੈ ਉਹ ਤੁਹਾਨੂੰ ਮੰਨਣਾ ਪਏਗਾ। ਜੀ ਮਤਲਬ ਕਿ ਜਿਹਦੇ ਕੋਲ ਆਧਾਰ ਆ, ਵੋਟਰ ਆਈਡੀ ਆ, ਰਾਸ਼ਨ ਕਾਰਡ ਆ, ਉਸ ਨੂੰ ਵੀ ਪਛਾਣ ਪੱਤਰ ਮੰਨ ਲਓ। ਤੇ ਆਹੀ ਤਾਂ ਰੌਲਾ ਸੀ, ਆਹੀ ਤਾਂ ਜੀ ਰੌਲਾ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਪਟਨਾ, ਜਿੱਥੇ ਭਾਜਪਾ ਦਾ ਜ਼ੋਰ ਜ਼ਿਆਦਾ ਹੈ, ਇੱਥੇ ਮੰਨ ਰਹੇ ਸੀ, ਤੇ ਜਿਹੜਾ ਸੀਮਾਂਚਲ ਆ, ਜਿੱਥੇ ਮੁਸਲਮਾਨ ਵਸੋਂ ਆ, ਉੱਥੇ ਆਧਾਰ ਮੰਨ ਨਹੀਂ ਸੀ ਰਹੇ। ਇਹੀ ਤਾਂ ਦਿੱਕਤ ਸੀ। ਸੋ ਮੁੱਢਲੇ ਤੌਰ ਤੇ ਕਹਿ ਸਕਦੇ ਆਪਾਂ ਕਿ ਜਿਹੜੇ ਲੋਕਤੰਤਰ ਲਈ ਲੜ ਰਹੇ ਸੀ, ਉਹਨਾਂ ਦੀ ਇੱਕ ਵੱਡੀ ਜਿੱਤ ਹੈ ਗੁਰਪ੍ਰੀਤ ਜੀ। ਜੀ ਸੋ ਇਸੇ ਦੇ ਨਾਲ ਖਬਰਾਂ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।